ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਅਕਤੂਬਰ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਜ਼ਬੂਰ। ਖੁਦਾਵੰਦ ਮੇਰੀ ਲੋਹ ਤੇ ਮੇਰੀ ਮੁਕਤੀ ਏ, ਮੈਨੂੰ ਕਿਹਦਾ ਡਰ? ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਿਹਦਾ ਖੌਫ? ਜਵਾਬੀ ਪੜ੍ਹਾਈ। ਯਸਾਇਆ: ਵੇਖੋ, ਰੱਬ ਮੇਰੀ ਮੁਕਤੀ ਏ, ਮੈਂ ਉਹਦੇ ਤੇ ਤਵੱਕਲ ਕਰਾਂਗਾ ਤੇ ਨਾ ਡਰਾਂਗਾ, ਕਿਉਂ ਜੇ ਯਹੋਵਾ ਮੇਰਾ ਜ਼ੋਰ ਏ ਤੇ ਉਹ ਮੇਰੀ ਮੁਕਤੀ ਹੋਇਆ ਏ। ਤੇ ਤੁਸੀਂ ਖੁਸ਼ ਹੋ ਕੇ ਮੁਕਤੀ ਦੇ ਚਸ਼ਮਿਆਂ ਤੋਂ ਪਾਣੀ ਭਰੋਗੇ। ਤੇ ਇਸ ਵੇਲੇ ਤੁਸੀਂ ਆਖੋਗੇ ਵੀ ਖੁਦਾਵੰਦ ਦੀ ਸਤਾਇਸ਼ ਕਰੋ, ਉਹਦੇ ਤੋਂ ਦੁਆ ਮੰਗੋ, ਲੋਕਾਂ ਦੇ ਵਿਚਕਾਰ ਉਹਦੇ ਕੰਮਾਂ ਦਾ ਬਿਆਨ ਕਰੋ ਤੇ ਆਖੋ ਭਈ ਉਹਦਾ ਨਾਮ ਉੱਚਾ ਏ। ਖੁਦਾਵੰਦ ਦੀ ਮਦਾਸਰਾਈ ਕਰੋ, ਕਿਉਂ ਜੇ ਉਹਨੇ ਜਲਾਲੀ ਕੰਮ ਕੀਤੇ ਜਿਨ੍ਹਾਂ ਨੂੰ ਜੱਗ ਜਾਣਦਾ ਏ। ਐਸੇ ਹੋਣ ਦੀ ਵਸਣ ਵਾਲੀ, ਤੂੰ ਚਿੱਲਾ ਤੇ ਲਲਕਾਰ, ਕਿਉਂ ਜੇ ਤੇਰੇ ਵਿੱਚ ਇਸਰਾਏਲ ਦਾ ਕਦੂਸ ਬਜ਼ੁਰਗ ਏ। ਜਿਹਦਾ ਦਿਲ ਕਾਇਮ ਏ, ਤੂੰ ਉਹਨੂੰ ਸਲਾਮਤ ਰੱਖੇਂਗਾ, ਕਿਉਂ ਜੇ ਉਹਦਾ ਤਵੱਕਲ ਤੇਰੇ ਉੱਤੇ ਹੈ। ਹੁਣ ਤੀਕਰ ਖੁਦਾਵੰਦ ਉੱਤੇ ਇਤਮਾਦ ਰੱਖੋ, ਕਿਉਂ ਜੇ ਖੁਦਾਵੰਦ ਯਹੋਵਾ ਹਮੇਸ਼ਾ ਦੀ ਚੱਟਾਨ ਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਏ, ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ, ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਤਵੱਕਲ ਏ। ਕਿਉਂ ਜੇ ਉਹ ਤੈਨੂੰ ਸਿਆਦ ਦੇ ਫੰਦੇ ਤੇ ਮੁਹਲਕ ਵਬਾ ਤੋਂ ਛੁਡਾਵੇਗਾ। ਉਹ ਤੈਨੂੰ ਆਪਣੇ ਪਰਾਂ ਵਿੱਚ ਲੁਕੋ ਲਵੇਗਾ ਤੇ ਤੈਨੂੰ ਉਹਦੀਆਂ ਬਾਹਾਂ ਹੇਠਾਂ ਪਨਾਹ ਮਿਲੇਗੀ। ਉਹਦੀ ਸੱਚਾਈ ਢਾਲ ਤੇ ਸਿਪਰ ਏ। ਤੂੰ ਨਾ ਰਾਤ ਨੂੰ ਹੈਬਤ ਤੋਂ ਡਰੇਂਗਾ ਤੇ ਨਾ ਦਿਨ ਨੂੰ ਉਡਣ ਵਾਲੇ ਤੀਰ ਤੋਂ, ਨਾ ਉਸ ਵਬਾ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਏ, ਨਾ ਉਸ ਹਲਾਕਤ ਤੋਂ ਜਿਹੜੀ ਦੁਪਹਿਰ ਨੂੰ ਵੈਰਾਨ ਕਰਦੀ ਏ। ਪਰ ਤੂੰ, ਐ ਖੁਦਾਵੰਦ ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਏ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਕੋਲ ਨਾ ਅਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਭਈ ਤੇਰੀਆਂ ਸਾਰੀਆਂ ਰਾਵਾਂ ਵਿੱਚ ਤੇਰੀ ਰਾਖੀ ਕਰਨ। ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਏ, ਇਸ ਲਈ ਮੈਂ ਉਹਨੂੰ ਛੁਡਾਵਾਂਗਾ, ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਮ ਪਛਾਣਿਆ ਏ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ, ਮੈਂ ਉਹਨੂੰ ਛੁਡਾਵਾਂਗਾ ਤੇ ਉਹਨੂੰ ਇੱਜ਼ਤ ਬਖਸ਼ਾਂਗਾ। ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਅਸੂਦਾ ਕਰਾਂਗਾ ਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਯਸਾਇਆ: ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ, ਇਸ ਲਈ ਮੈਂ ਸ਼ਰਮਿੰਦਾ ਨਾ ਹੋਵਾਂਗਾ, ਤੇ ਇਸੇ ਲਈ ਮੈਂ ਆਪਣਾ ਮੂੰਹ ਸੰਗਕਾਰ ਵਾਂਗਰ ਬਣਾਇਆ। ਤੁਹਾਡੇ ਵਿਚਕਾਰ ਕੌਣ ਏ ਜਿਹੜਾ ਖੁਦਾਵੰਦ ਰੱਬ ਤੋਂ ਡਰਦਾ ਤੇ ਉਹਦੇ ਖਾਦਮ ਦੀਆਂ ਗੱਲਾਂ ਸੁਣਦਾ ਏ, ਜਿਹੜਾ ਹਨੇਰੇ ਵਿੱਚ ਟੁਰਦਾ ਏ ਤੇ ਲੋ ਨਹੀਂ ਪਾਉਂਦਾ। ਖੁਦਾਵੰਦ ਰੱਬ ਦੇ ਨਾਂ ਉੱਤੇ ਤਵੱਕਲ ਕਰੇ ਤੇ ਆਪਣੇ ਰੱਬ ਉੱਤੇ ਭਰੋਸਾ ਰੱਖੇ। ਰੋਮੀਓ: ਪੌਲੁਸ, ਜਿਹੜਾ ਯਿਸੂ ਮਸੀਹ ਦਾ ਬੰਦਾ ਏ ਤੇ ਰੱਬ ਦੀ ਖੁਸ਼ਖਬਰੀ ਲਈ ਮਖਸੂਸ ਕੀਤਾ ਗਿਆ ਏ। ਰੱਬ ਜਿਹਦੀ ਇਬਾਦਤ ਮੈਂ ਆਪਣੀ ਰੂਹ ਨਾਲ ਉਹਦੇ ਪੁੱਤਰ ਦੀ ਖੁਸ਼ਖਬਰੀ ਦੇਣ ਵਿੱਚ ਕਰਦਾ ਵਾਂ, ਉਹ ਮੇਰਾ ਗਵਾਹ ਏ। ਕਿਉਂ ਜੇ ਮੈਂ ਅੰਜੀਲ ਤੋਂ ਸ਼ਰਮਾਉਂਦਾ ਨਹੀਂ, ਇਸ ਲਈ ਵੀ ਉਹ ਹਰ ਇੱਕ ਈਮਾਨ ਲਿਆਉਣ ਵਾਲੇ ਵਾਸਤੇ ਮੁਕਤੀ ਲਈ ਰੱਬ ਦੀ ਕੁਦਰਤ ਏ। ਅਮਾਲ: ਹਫ਼ਤੇ ਦੇ ਪਹਿਲੇ ਦਿਨ ਜਦ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤੇ ਪੌਲੁਸ ਨੇ ਦੂਜੇ ਦਿਨ ਟੁਰ ਜਾਣ ਦਾ ਇਰਾਦਾ ਕਰਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਅੱਧੀ ਰਾਤ ਤੀਕਰ ਕਲਾਮ ਕਰਦਾ ਰਿਹਾ। ਜਿਸ ਬਾਲਾਖਾਨਾ ਵਿੱਚ ਅਸੀਂ ਇਕੱਠੇ ਹੋਏ ਸੀ, ਉਹਦੇ ਵਿੱਚ ਬਹੁਤ ਸਾਰੇ ਦੀਵੇ ਬਲ ਰਹੇ ਸੀ। ਯੂਤਖਸ ਨਾਂ ਦਾ ਇੱਕ ਜਵਾਨ ਮੁੰਡਾ ਬਾਰੀ ਵਿੱਚ ਬੈਠਿਆ ਸੀ। ਉਹਦੇ ਉੱਤੇ ਨੀਂਦਰ ਦਾ ਬਹੁਤ ਗਲਬਾ ਸੀ, ਤੇ ਜਦ ਪੌਲੁਸ ਬਹੁਤੇ ਚਿਰ ਤੀਕਰ ਗੱਲਾਂ ਕਰਦਾ ਰਿਹਾ ਤੇ ਉਹ ਨੀਂਦਰ ਦੇ ਗਲਬੇ ਵਿੱਚ ਤੀਜੀ ਮੰਜ਼ਲ ਤੋਂ ਹੇਠਾਂ ਡਿੱਗ ਪਿਆ ਤੇ ਜਦ ਚੁੱਕਿਆ ਗਿਆ ਤੇ ਮੁਰਦਾ ਸੀ। ਪੌਲੁਸ ਉਤਰ ਕੇ ਉਹਦੇ ਨਾਲ ਚੰਬੜ ਗਿਆ ਤੇ ਗਲੇ ਲਾ ਕੇ ਆਖਿਆ, ਘਬਰਾਓ ਨਾ, ਇਹਦੇ ਵਿੱਚ ਜਾਨ ਹੈ ਏ। ਫਿਰ ਉੱਤੇ ਜਾ ਕੇ ਰੋਟੀ ਤੋੜੀ ਤੇ ਖਾ ਕੇ ਇੰਨਾ ਚਿਰ ਉਹਨਾਂ ਨਾਲ ਗੱਲਾਂ ਕਰਦਾ ਰਿਹਾ ਭਈ ਸਵੇਰ ਹੋ ਗਈ। ਫਿਰ ਉਹ ਟੁਰ ਗਿਆ ਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ ਤੇ ਉਹਨਾਂ ਦੀ ਬੜੀ ਖਾਤਰ ਜਮਾ ਹੋਈ।
ਅਮਾਲ। ਜਦੋਂ ਇਤਾਲੀਆ ਨੂੰ ਸਾਡਾ ਜਾਣਾ ਠਹਿਰ ਗਿਆ, ਉੱਥੋਂ ਅਸੀਂ ਰਵਾਨਾ ਹੋਏ ਤੇ ਕਿਪਰਸ ਦੀ ਆੜ ਵਿੱਚ ਹੋ ਕੇ ਚੱਲੇ। ਐਸਾ ਹੀ ਪਈ ਹਵਾ ਮੁਖਾਲਫ ਸੀ। ਥੋੜੀ ਦੇਰ ਇੱਕ ਬੜੀ ਤੂਫਾਨੀ ਹਵਾ ਜਿਹੜੀ ਯੂਰਕਲੋਨ ਅਖਵਾਂਦੀ ਏ, ਕਰੀਤੇ ਤੋਂ ਜਹਾਜ਼ ਉੱਤੇ ਆਈ, ਤੇ ਜਦੋਂ ਜਹਾਜ਼ ਹਵਾ ਦੇ ਕਾਬੂ ਵਿੱਚ ਆ ਗਿਆ ਤੇ ਉਹਦਾ ਸਾਹਮਣਾ ਨਾ ਕਰ ਸਕਿਆ ਤੇ ਅਸੀਂ ਲਾਚਾਰ ਹੋ ਕੇ ਉਹਨੂੰ ਵਗਣ ਦਿੱਤਾ। ਤੇ ਜਦੋਂ ਬਹੁਤ ਦੇਰ ਤੀਕਰ ਨਾ ਸੂਰਜ ਨਜ਼ਰ ਆਇਆ ਨਾ ਤਾਰੇ, ਤੇ ਤੇਜ਼ ਹਨੇਰੀ ਚੱਲ ਰਹੀ ਸੀ, ਤੇ ਅਖੀਰ ਸਾਨੂੰ ਅਪੜਨ ਦੀ ਉਮੀਦ ਬਿਲਕੁਲ ਨਾ ਰਹੀ। ਤੇ ਜਦੋਂ ਬਹੁਤ ਫਾਕਾ ਕਰ ਬੈਠੇ ਤੇ ਪੌਲੁਸ ਨੇ ਉਹਨਾਂ ਦੇ ਵਿਚਕਾਰ ਖੜੇ ਹੋ ਕੇ ਆਖਿਆ, ਮੈਂ ਤੁਹਾਨੂੰ ਨਸੀਹਤ ਕਰਦਾ ਵਾਂ ਵੀ ਖਾਤਰ ਜਮਾ ਰੱਖੋ, ਕਿਉਂ ਜੇ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਵੇਗਾ, ਪਰ ਜਹਾਜ਼ ਦਾ। ਕਿਉਂ ਜੇ ਰੱਬ ਜਿਹਦਾ ਮੈਂ ਆ ਤੇ ਜਿਹਦੀ ਇਬਾਦਤ ਵੀ ਕਰਦਾ ਵਾਂ, ਉਹਦੇ ਫਰਿਸ਼ਤੇ ਨੇ ਇਸੇ ਰਾਤ ਮੇਰੇ ਕੋਲ ਆ ਕੇ ਆਖਿਆ, ਐ ਪੌਲੁਸ, ਨਾ ਡਰ, ਜ਼ਰੂਰ ਏ ਭਈ ਤੂੰ ਕੈਸਰ ਦੇ ਸਾਹਮਣੇ ਹਾਜ਼ਰ ਹੋਵੇਂ, ਤੇ ਵੇਖ ਜਿੰਨੇ ਲੋਕ ਤੇਰੇ ਨਾਲ ਜਹਾਜ਼ ਉੱਤੇ ਸਵਾਰ ਨੇ, ਉਹਨਾਂ ਸਾਰਿਆਂ ਦੀ ਰੱਬ ਨੇ ਤੇਰੀ ਖਾਤਰ ਜਾਨ ਬਖਸ਼ੀ ਏ। ਐਸ ਲਈ ਐ ਸਾਹਿਬੋ, ਖਾਤਰ ਜਮਾ ਰੱਖੋ, ਕਿਉਂ ਜੇ ਮੈਂ ਰੱਬ ਦਾ ਯਕੀਨ ਕਰਦਾ ਵਾਂ, ਜਿਵੇਂ ਮੈਨੂੰ ਆਖਿਆ ਗਿਆ ਏ ਉਦਾਂ ਹੀ ਹੋਵੇਗਾ। ਫਿਰ ਉਹਨਾਂ ਸਾਰਿਆਂ ਦੀ ਖਾਤਰ ਜਮਾ ਹੋਈ ਤੇ ਉਹ ਆਪ ਵੀ ਖਾਣਾ ਖਾਣ ਲੱਗੇ, ਤੇ ਅਸੀਂ ਸਾਰੇ ਮਿਲ ਕੇ ਜਹਾਜ਼ ਵਿੱਚ 276 ਬੰਦੇ ਸੀ, ਤੇ ਉਹ ਸਮੁੰਦਰ ਵਿੱਚ ਛੱਡ ਦਿੱਤੇ ਗਏ। ਅਮਾਲ। ਜਦੋਂ ਅਸੀਂ ਅੱਪੜ ਗਏ ਤੇ ਜਾਣਿਆ ਭਈ ਇਸ ਟਾਪੂ ਦਾ ਨਾਮ ਮਲੀਤੇ ਹੈ, ਤੇ ਉਹਨਾਂ ਅਜਨਬੀਆਂ ਨੇ ਸਾਡੇ ਉੱਤੇ ਖਾਸ ਮਿਹਰਬਾਨੀ ਕੀਤੀ, ਕਿਉਂ ਜੇ ਮੀਂਹ ਦੀ ਝੜੀ ਤੇ ਜਾੜੇ ਦੀ ਵਜ੍ਹਾ ਤੋਂ ਉਹਨਾਂ ਨੇ ਅੱਗ ਬਾਲ ਕੇ ਸਾਡੀ ਸਾਰਿਆਂ ਦੀ ਖਾਤਰ ਕੀਤੀ। ਜਦੋਂ ਪੌਲੁਸ ਨੇ ਲੱਕੜੀਆਂ ਦਾ ਗੱਠਾ ਜਮ੍ਹਾਂ ਕਰਕੇ ਅੱਗ ਵਿੱਚ ਸੁੱਟਿਆ ਤੇ ਇੱਕ ਸੱਪ ਗਰਮੀ ਪਾਰੋਂ ਨਿਕਲਿਆ ਤੇ ਉਹਦੇ ਹੱਥ ਉੱਤੇ ਚੜ ਗਿਆ। ਜਿਸ ਵੇਲੇ ਉਹਨਾਂ ਅਜਨਬੀਆਂ ਨੇ ਉਹ ਕੀੜਾ ਉਹਦੇ ਹੱਥ ਨਾਲ ਲੱਗਿਆ ਹੋਇਆ ਵੇਖਿਆ ਤੇ ਇੱਕ ਦੂਜੇ ਨੂੰ ਆਖਣ ਲੱਗੇ ਭਈ ਬੇਸ਼ੱਕ ਇਹ ਬੰਦਾ ਖੂਨੀ ਏ, ਭਾਵੇਂ ਸਮੁੰਦਰ ਵਿੱਚੋਂ ਬਚ ਗਿਆ, ਫੇਰ ਵੀ ਇਨਸਾਫ ਉਹਨੂੰ ਜੀਣ ਨਹੀਂ ਦਿੰਦਾ। ਤੇ ਉਹਨੇ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਤੇ ਉਹਨੂੰ ਕੋਈ ਨੁਕਸਾਨ ਨਾ ਹੋਇਆ, ਪਰ ਉਹ ਉਡੀਕ ਵਿੱਚ ਸੀ ਭਈ ਉਹਦਾ ਬਦਨ ਸੁੱਜ ਜਾਵੇਗਾ ਜਾਂ ਉਹ ਮਰ ਕੇ ਅਚਾਨਕ ਡਿੱਗ ਪਵੇਗਾ। ਪਰ ਜਦ ਵਾਹਵਾ ਚਿਰ ਤੀਕਰ ਉਡੀਕ ਕੀਤੀ ਤੇ ਵੇਖਿਆ ਵੀ ਉਹਨੂੰ ਕੁਝ ਨੁਕਸਾਨ ਨਹੀਂ ਹੋਇਆ, ਤੇ ਹੋਰ ਕੁਝ ਸੋਚ ਕੇ ਆਖਣ ਲੱਗੇ ਭਈ ਇਹ ਤੇ ਕੋਈ ਦੇਵਤਾ ਏ। ਤੇ ਉਹ ਪੂਰੇ 2 ਵਰ੍ਹੇ ਆਪਣੇ ਕਿਰਾਏ ਦੇ ਘਰ ਵਿੱਚ ਰਹਿੰਦਾ ਰਿਹਾ, ਤੇ ਜਿਹੜੇ ਉਹਦੇ ਕੋਲ ਆਉਂਦੇ ਸੀ ਸਾਰਿਆਂ ਨੂੰ ਮਿਲਦਾ ਰਿਹਾ, ਤੇ ਕਮਾਲ ਦਲੇਰੀ ਨਾਲ ਬਗੈਰ ਰੋਕ ਟੋਕ ਤੋਂ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕਰਦਾ ਤੇ ਖੁਦਾਵੰਦ ਯਿਸੂ ਮਸੀਹ ਦੀਆਂ ਗੱਲਾਂ ਸਿਖਾਉਂਦਾ ਰਿਹਾ। ਮੁਕਾਸ਼ਫਾ। ਯਿਸੂ ਮਸੀਹ ਦਾ ਮੁਕਾਸ਼ਫਾ ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਭਈ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਏ। ਮੁਕਾਸ਼ਫਾ। ਮੈਂ ਕੀ ਵੇਖਦਾ ਵਾਂ ਭਈ ਹਰ ਕੌਮ ਤੇ ਕਬੀਲਾ ਤੇ ਉਮਤ ਤੇ ਅਹਿਲੇ ਜ਼ੁਬਾਨ ਦਾ ਇੱਕ ਅਜਿਹਾ ਵੱਡਾ ਜੱਥਾ ਜਿਹਨੂੰ ਕੋਈ ਗਿਣ ਨਹੀਂ ਸਕਦਾ, ਚਿੱਟੇ ਚੋਲੇ ਪਾ ਕੇ ਤੇ ਖਜੂਰ ਦੀਆਂ ਟਹਿਣੀਆਂ ਆਪਣੇ ਹੱਥਾਂ ਵਿੱਚ ਲੈ ਕੇ ਤਖਤ ਤੇ ਬਰਰੇ ਦੇ ਅੱਗੇ ਖੜਾ ਏ, ਤੇ ਬੜੀ ਉੱਚੀ ਆਵਾਜ਼ ਨਾਲ ਚੱਲਾ ਚੱਲਾ ਕੇ ਆਖਦਾ ਏ ਭਈ ਮੁਕਤੀ ਸਾਡੇ ਰੱਬ ਵੱਲੋਂ ਏ ਜਿਹੜਾ ਤਖਤ ਉੱਤੇ ਬੈਠਿਆ ਏ ਤੇ ਬਰਰੇ ਵੱਲੋਂ ਏ। ਹਮਦ ਤੇ ਤਮਜੀਦ ਤੇ ਹਿਕਮਤ ਤੇ ਸ਼ੁਕਰ ਤੇ ਇੱਜ਼ਤ ਤੇ ਕੁਦਰਤ ਤੇ ਤਾਕਤ ਹਮੇਸ਼ਾ ਤੀਕਰ ਸਾਡੇ ਰੱਬ ਦੀ ਹੋਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮੁਕਤੀ, ਹਯਾਤੀ, ਸੱਚਾਈ ਤੇ ਪਿਆਰ ਨੂੰ ਸਾਰਿਆਂ ਤੋਂ ਆਲਾ ਸਮਝਿਆ ਤੇ ਜ਼ਾਹਰ ਕੀਤਾ ਗਿਆ। ਪਾਪ, ਬਿਮਾਰੀ ਤੇ ਮੌਤ ਨੂੰ ਨੇਸਤ ਕੀਤਾ ਗਿਆ। ਰਸੂਲ ਨੇ ਆਖਿਆ, ਹੁਣ ਇਹ ਕਬੂਲੀਅਤ ਦਾ ਵੇਲਾ ਏ। ਵੇਖੋ ਇਹ ਮੁਕਤੀ ਦਾ ਦਿਨ ਏ। ਮਤਲਬ ਇਹ ਬਿਲਕੁਲ ਨਹੀਂ ਭਈ ਹੁਣ ਇਨਸਾਨ ਨੂੰ ਮੁਸਤਕਬਲ ਦੀ ਜੱਗ ਦੀ ਮੁਕਤੀ ਜਾਂ ਹਿਫਾਜ਼ਤ ਲਈ ਤਿਆਰੀ ਕਰਨੀ ਚਾਹੀਦੀ, ਬਲਕਿ ਇਹ ਭਈ ਹੁਣ ਐਸ ਮੁਕਤੀ ਦਾ ਰੂਹ ਤੇ ਹਯਾਤੀ ਵਿੱਚ ਤਜਰਬਾ ਕਰਨ ਦਾ ਵੇਲਾ ਏ। ਹੁਣ ਵੇਲਾ ਏ ਨਾਮ ਨਿਹਾਦ ਮਾਦੀ ਤਕਲੀਫਾਂ ਤੇ ਮਾਦੀ ਖੁਸ਼ੀਆਂ ਨੂੰ ਤਰਕ ਕਰਨ ਦਾ, ਕਿਉਂ ਜੇ ਦੋਵੇਂ ਗੈਰ ਅਸਲੀ ਨੇ, ਇਸ ਲਈ ਵੀ ਦੋਵੇਂ ਸਾਇੰਸ ਵਿੱਚ ਨਾਮੁਮਕਿਨ ਨੇ। ਇਸ ਧਰਤੀ ਦੇ ਜਾਦੂ ਨੂੰ ਮੁਕਾਉਣ ਲਈ ਬਸ਼ਰ ਨੂੰ ਉਸ ਸਭ ਦੇ ਅਸਲੀ ਤਸੱਵੁਰ ਤੇ ਇਲਾਹੀ ਅਸੂਲ ਨੂੰ ਸਮਝਣਾ ਚਾਹੀਦਾ ਏ ਜਿਹੜਾ ਹਮਾਹੰਗੀ ਦੇ ਨਾਲ ਸੰਸਾਰ ਵਿੱਚ ਵਜੂਦ ਰੱਖਦਾ ਏ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਏ। ਇਸ ਖਿਆਲ ਨੂੰ ਹੌਲੀ ਹੌਲੀ ਸਮਝਿਆ ਜਾਂਦਾ ਏ ਤੇ ਸ਼ੱਕ ਤੇ ਨਾਕਾਮੀਆਂ ਤੇ ਇਹਦੇ ਨਾਲ ਨਾਲ ਜਿੱਤਾਂ ਦੇ ਨਾਲ ਉਹਨੂੰ ਹਾਸਲ ਕਰਨਾ ਮੁਮਕਿਨ ਬਣਾਉਣ ਤੋਂ ਪਹਿਲਾਂ ਇਹਦੇ 2 ਹਿੱਸੇ ਕੀਤੇ ਜਾਂਦੇ ਨੇ।
ਬਾਈਬਲ ਵਿੱਚ ਸਾਰੀ ਸ਼ਿਫਾ ਦਾ ਨੁਸਖਾ ਮੌਜੂਦ ਏ ਤੇ ਉਸ ਰੁੱਖ ਦੇ ਪੱਤਿਆਂ ਨਾਲ ਕੌਮਾਂ ਨੂੰ ਸ਼ਿਫਾ ਹੁੰਦੀ ਸੀ। ਪਾਪ ਤੇ ਬਿਮਾਰੀ ਨੂੰ ਇੱਕ ਹੀ ਅਸੂਲ ਨਾਲ ਸ਼ਿਫਾ ਮਿਲਦੀ ਏ। ਰੁੱਖ ਇਨਸਾਨ ਦੇ ਇਲਾਹੀ ਅਸੂਲ ਦਾ ਨਮੂਨਾ ਏ, ਜਿਹੜਾ ਪਾਪ, ਬਿਮਾਰੀ ਤੇ ਮੌਤ ਤੋਂ ਪੂਰੀ ਮੁਕਤੀ ਪੇਸ਼ ਕਰਦਿਆਂ ਹੋਏ ਹਰ ਵਾक़ੇ ਦੇ ਬਰਾਬਰ ਏ। ਪੈਂਡੂਲਮ ਵਾਂਗਰ ਪਾਪ ਤੇ ਮਾਫੀ ਦੇ ਵਿਚਕਾਰ ਲਮਕਦਿਆਂ ਹੋਏ ਖੁਦਗਰਜ਼ੀ ਤੇ ਨਫਸ ਪ੍ਰਸਤੀ ਨੂੰ ਲਗਾਤਾਰ ਤਨਜ਼ਲੀ ਦੀ ਵਜ੍ਹਾ ਹੁੰਦਿਆਂ ਹੋਏ ਸਾਡੀ ਖਲਾਕੀ ਤਰੱਕੀ ਹੌਲੀ ਹੋ ਜਾਵੇਗੀ। ਮਸੀਹ ਦੇ ਮੁਤਾਲਬੇ ਉੱਤੇ ਜਾਗਣ ਨਾਲ ਇਨਸਾਨ ਮੁਸੀਬਤਾਂ ਦਾ ਤਜਰਬਾ ਕਰਦੇ ਨੇ। ਇਹ ਉਹਨਾਂ ਨੂੰ ਇੱਕ ਡੁੱਬਦੇ ਹੋਏ ਬੰਦੇ ਵਾਂਗਰ ਰੱਬ ਨੂੰ ਇਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਦੀ ਤਰਗੀਬ ਦਿੰਦਾ ਏ ਤੇ ਮਸੀਹ ਦੇ ਕੀਮਤੀ ਲਹੂ ਦੇ ਰਾਹੀਂ ਇਹ ਕੋਸ਼ਿਸ਼ਾਂ ਕਾਮਯਾਬੀ ਦਾ ਸਿਹਰਾ ਬਣਦੀਆਂ ਨੇ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ। ਇਹ ਹਯਾਤੀ ਤੇ ਪਿਆਰ ਦੀ ਮੰਗ ਏ, ਕਿਉਂ ਜੇ ਇੱਥੇ ਤੀਕਰ ਪਹੁੰਚਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਏ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਤੇ ਹਰਾਸ ਵਿੱਚ ਘਿਰੀਆਂ ਨੇ ਤੇ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ ਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਓ। ਕ੍ਰਿਸਚਨ ਸਾਇੰਸ ਦੀ ਬਾਨੀਆਂ ਦੇ ਖਿਆਲਾਂ ਦੇ ਸਾਹਮਣੇ ਹਮੇਸ਼ਾ ਤੋਂ ਹੀ ਜਦ ਕੋਈ ਵੱਡਾ ਮਕਸਦ ਆਉਂਦਾ ਏ ਤੇ ਉਹਨੇ ਇਹਨੂੰ ਘੱਟ ਔਖਾ ਪਾਇਆ, ਇਹਦੀ ਨਿਸਬਤ ਭਈ ਜਦ ਇਸ ਮਕਸਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ਲਈ ਉਹਨੇ ਕਦਮ ਚੁੱਕੇ। ਜਦੋਂ ਮੰਜ਼ਿਲ ਜ਼ਰੂਰੀ ਹੋਵੇ ਤੇ ਉਮੀਦਾਂ ਸਾਡੀ ਤਰੱਕੀ ਦੀ ਰਫ਼ਤਾਰ ਨੂੰ ਵਧਾਉਂਦੀਆਂ ਨੇ। ਸੱਚਾਈ ਲਈ ਕੋਸ਼ਿਸ਼ ਕਰਨਾ ਕਿਸੇ ਬੰਦੇ ਨੂੰ ਮਜ਼ਬੂਤ ਬਣਾਉਂਦਾ ਏ, ਨਾ ਕਿ ਮਾੜਾ, ਆਰਾਮ ਦਿੰਦਾ ਏ ਨਾ ਕਿ ਥਕਾਵਟ। ਜੇ ਮੌਤ ਉੱਤੇ ਯਕੀਨ ਮੁੱਕ ਜਾਵੇ ਤੇ ਇਹ ਸਿਆਣ ਪੈਦਾ ਹੋ ਜਾਵੇ ਭਈ ਮੌਤ ਬਿਲਕੁਲ ਨਹੀਂ ਏ ਤੇ ਇਹ ਇੱਕ ਹਯਾਤੀ ਦਾ ਰੁੱਖ ਹੋਵੇਗਾ ਜਿਹੜਾ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਏ। ਇਨਸਾਨ ਨੂੰ ਆਪਣੀਆਂ ਤਵਾਨਾਈਆਂ ਤੇ ਕੋਸ਼ਿਸ਼ਾਂ ਨੂੰ ਨਵਾਂ ਕਰਨਾ ਚਾਹੀਦਾ ਏ ਭਈ ਬਿਮਾਰੀ ਹਯਾਤੀ ਨੂੰ ਤਬਾਹ ਨਹੀਂ ਕਰ ਸਕਦੀ ਤੇ ਇਹ ਭਈ ਇਨਸਾਨ ਮੌਤ ਦੇ ਰਾਹੀਂ ਪਾਪ ਜਾਂ ਬਿਮਾਰੀ ਤੋਂ ਬਚਾਏ ਨਹੀਂ ਜਾ ਸਕਦੇ ਤੇ ਇਹ ਸਮਝ ਹਯਾਤੀ ਨੂੰ ਨਵਾਂ ਕਰਨ ਵਿੱਚ ਤੇਜ਼ੀ ਲਿਆਵੇਗੀ। ਇਹਦੇ ਨਾਲ ਇਹ ਮੌਤ ਦੀ ਤਾਂਘ ਜਾਂ ਕਬਰ ਦੇ ਡਰ ਵਿੱਚ ਮਹਾਰਤ ਲਿਆਵੇਗਾ ਤੇ ਇੰਜ ਇਹ ਇਸ ਵੱਡੇ ਡਰ ਨੂੰ ਤਬਾਹ ਕਰੇਗਾ ਜਿਹੜਾ ਫਾਨੀ ਵਜੂਦ ਨੂੰ ਘੇਰਦਾ ਏ। ਜਦੋਂ ਤੁਸੀਂ ਆਖਦੇ ਹੋ ਭਈ ਇਨਸਾਨ ਦਾ ਬਦਨ ਮਾਦੀ ਏ ਤੇ ਮੈਂ ਪੌਲੁਸ ਦੇ ਨਾਲ ਆਖਦਾ ਵਾਂ, ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਸਿਆਣ ਵਿੱਚ ਮਾਦੇ ਤੇ ਆਪਣੇ ਫਾਨੀ ਅਕੀਦੇ ਨੂੰ ਤਰਕ ਕਰ ਦਿਓ ਤੇ ਬਸ ਇੱਕ ਸਿਆਣ ਯਾਨੀ ਰੱਬ ਨੂੰ ਅਪਣਾਓ, ਕਿਉਂ ਜੇ ਇਹ ਸਿਆਣ ਆਪਣੇ ਆਪ ਦੀ ਸ਼ਬੀਹ ਬਣਾਉਂਦੀ ਏ। ਬਹੁਤ ਕੁਝ ਆਖਣਾ ਤੇ ਕਰਨਾ ਬਾਕੀ ਏ ਇਸ ਤੋਂ ਪਹਿਲਾਂ ਭਈ ਸਾਰੇ ਇਨਸਾਨ ਮੁਕਤੀ ਪਾਣ ਤੇ ਪਾਪ ਦੇ ਸਾਰੇ ਜ਼ਹਿਨੀ ਜਰਾਸੀਮਾਂ ਨੂੰ ਤੇ ਬਿਮਾਰ ਸੋਚ ਦੇ ਸਾਰੇ ਜਰਾਸੀਮਾਂ ਨੂੰ ਮੁਕਾ ਨਹੀਂ ਦਿੱਤਾ ਜਾਂਦਾ। ਪਰ ਇਹ ਹਮੇਸ਼ਾ ਦੀ ਅਸਲੀਅਤ ਉੱਚੀ ਹੀ ਰਹਿੰਦੀ ਏ ਭਈ ਹਯਾਤੀ, ਸੱਚਾਈ ਤੇ ਪਿਆਰ ਪਾਪ, ਬਿਮਾਰੀ ਤੇ ਮੌਤ ਤੋਂ ਮੁਕਤੀ ਦਿੰਦੀ ਏ। ਜਦੋਂ ਬਿਮਾਰੀ ਦੀਆਂ ਪਹਿਲੀਆਂ ਅਲਾਮਤਾਂ ਸਾਹਮਣੇ ਆਉਂਦੀਆਂ ਨੇ, ਇਲਾਹੀ ਸਾਇੰਸ ਦੇ ਨਾਲ ਮਾਦੀ ਹਿੱਸਾਂ ਦੀ ਗਵਾਹੀ ਉੱਤੇ ਬਹਿਸ ਕਰੀਏ। ਇਨਸਾਫ ਦੇ ਬਾਰੇ ਤੁਸੀਂ ਉੱਚੇ ਫਹਿਮ ਨੂੰ ਮਾਦੀ ਇਰਾਦਾ ਝੂਠਾ ਮਰਹਲਾ ਬਰਬਾਦ ਕਰਨ ਦਿਓ ਜਿਹਨੂੰ ਤੁਸੀਂ ਕਾਨੂੰਨ ਦਾ ਨਾਂ ਦਿੰਦੇ ਹੋ। ਫਿਰ ਤੁਸੀਂ ਬਿਮਾਰੀ ਵਾਲੇ ਕਮਰੇ ਤਿਕਰ ਮਹਿਦੂਦ ਨਹੀਂ ਰਹੋਗੇ, ਨਾ ਹੀ ਤੁਸੀਂ ਅਖੀਰੀ ਸਿੱਕਾ ਦੇਣ ਤਿਕਰ, ਗਲਤੀ ਦੀ ਤਲਬ ਕੀਤੀ ਹੋਈ ਸਜ਼ਾ ਤਿਕਰ ਪੀੜਾਂ ਵਾਲੇ ਬਿਸਤਰ ਉੱਤੇ ਲੇਟੇ ਰਹੋਗੇ। ਜਦ ਤਿਕਰ ਤੂੰ ਆਪਣੇ ਵੈਰੀ ਦੇ ਨਾਲ ਰਾਹ ਵਿੱਚ ਏ, ਉਹਦੇ ਨਾਲ ਛੇਤੀ ਸੁਲ੍ਹਾ ਕਰ ਲੈ। ਸੋਚ ਨੂੰ ਵੱਡਾ ਕਰਨ ਲਈ ਕਿਸੇ ਪਾਪ ਜਾਂ ਬਿਮਾਰੀ ਦੇ ਦਾਅਵੇ ਨੂੰ ਬਰਦਾਸ਼ਤ ਨਾ ਕਰੋ। ਇੱਕ ਮਜ਼ਬੂਤ ਅਕੀਦੇ ਦੇ ਰਾਹੀਂ ਇਹਨੂੰ ਖਾਰਜ ਕਰੋ ਭਈ ਇਹ ਗੈਰ ਕਾਨੂੰਨੀ ਏ, ਕਿਉਂ ਜੇ ਤੁਸੀਂ ਜਾਣਦੇ ਹੋ ਭਈ ਰੱਬ ਬਿਮਾਰੀ ਦਾ ਮੁਨਸਫ ਨਹੀਂ ਏ, ਜਿਵੇਂ ਭਈ ਉਹ ਪਾਪ ਦਾ ਨਹੀਂ ਏ। ਤੁਹਾਡੇ ਕੋਲ ਪਾਪ ਜਾਂ ਬਿਮਾਰੀ ਵਿੱਚ ਕਿਸੇ ਇੱਕ ਦੀ ਲੋੜ ਦੀ ਹਮਾਇਤ ਲਈ ਉਹਦਾ ਕੋਈ ਕਾਨੂੰਨ ਨਹੀਂ ਏ, ਪਰ ਤੁਹਾਡੇ ਕੋਲ ਇਸ ਲੋੜ ਦਾ ਇਨਕਾਰ ਕਰਨ ਤੇ ਬਿਮਾਰ ਨੂੰ ਸ਼ਿਫਾ ਦੇਣ ਦਾ ਇਖਤਿਆਰ ਜ਼ਰੂਰ ਏ। ਉਸ ਇਖਤਿਆਰ ਨੂੰ ਸਮਝਦਿਆਂ ਹੋਏ ਜਿਹੜਾ ਮੁਹੱਬਤ ਸਾਰਿਆਂ ਉੱਤੇ ਰੱਖਦੀ ਏ, ਦਾਨੀਏਲ ਨੇ ਸ਼ੇਰਾਂ ਦੀ ਖੋਹ ਵਿੱਚ ਮਹਿਫੂਜ਼ ਮਹਿਸੂਸ ਕੀਤਾ ਤੇ ਪੌਲੁਸ ਨੇ ਸੱਪ ਨੂੰ ਨੁਕਸਾਨ ਨਾ ਦੇਣ ਵਾਲਾ ਸਾਬਤ ਕੀਤਾ। ਰੱਬ ਦੀ ਸਾਰੀ ਮਖਲੂਕ ਜਿਹੜੀ ਸਾਇੰਸ ਦੀ ਹਮਾਹੰਗੀ ਵਿੱਚ ਟੁਰਦੀ ਏ, ਨੁਕਸਾਨ ਨਾ ਦੇਣ ਵਾਲੀ, ਫਾਇਦਾ ਦੇਣ ਵਾਲੀ ਤੇ ਲਾਜ਼ਵਾਲ ਏ। ਇਸ ਵੱਡੀ ਅਸਲੀਅਤ ਦਾ ਅਹਿਸਾਸ ਹੀ ਪੁਰਾਣੇ ਸ਼ਰੀਫ ਲੋਕਾਂ ਦੀ ਤਾਕਤ ਦਾ ਵਸੀਲਾ ਸੀ। ਇਹ ਮਸੀਹੀ ਸ਼ਿਫਾ ਵਿੱਚ ਮਦਦ ਦਿੰਦਾ ਏ ਤੇ ਇਹਦੇ ਮਾਲਕ ਨੂੰ ਯਿਸੂ ਦੇ ਨਮੂਨੇ ਮਗਰ ਟੁਰਨ ਦੇ ਕਾਬਲ ਬਣਾਉਂਦਾ ਏ ਤੇ ਰੱਬ ਨੇ ਵੇਖਿਆ ਵੀ ਬਹੁਤ ਚੰਗਾ ਏ। ਬਿਮਾਰੀ ਦੇ ਪਹਿਲੇ ਜਾਂ ਬਾਅਦ ਵਾਲੇ ਮਰਹਲੇ ਉੱਤੇ ਅੰਨਾ ਤੇ ਪੁਰਸਕੂਨ ਯਕੀਨ ਕਰਨ ਦੀ ਬਜਾਏ ਇਹਨਾਂ ਦੇ ਖਿਲਾਫ ਬਗਾਵਤ ਵਿੱਚ ਉੱਠ ਖਲੋਵੋ।
ਇਸ ਯਕੀਨ ਨੂੰ ਮੁਕਾ ਦਿਓ ਵੀ ਤੁਸੀਂ ਉਸ ਇੱਕ ਦਾਖਲ ਹੋਣ ਵਾਲੀ ਪੀੜ ਦਾ ਇਲਾਜ ਕਰ ਸਕਦੇ ਹੋ ਜਿਹੜੀ ਸਿਆਣ ਦੀ ਤਾਕਤ ਨਾਲ ਮੁਕਾਈ ਨਹੀਂ ਜਾ ਸਕਦੀ, ਤੇ ਇਸ ਤਰ੍ਹਾਂ ਤੁਸੀਂ ਬਦਨ ਵਿੱਚ ਪੀੜ ਦੇ ਵਧਣ ਨੂੰ ਰੋਕ ਸਕਦੇ ਹੋ। ਰੱਬ ਦਾ ਕੋਈ ਕਾਨੂੰਨ ਇਸ ਨਤੀਜੇ ਵਿੱਚ ਰੁਕਾਵਟ ਨਹੀਂ ਬਣਦਾ। ਕੱਲੀ ਰਾਹ ਇਹ ਹੈ ਵੀ ਉਹ ਸਭ ਕੁਝ ਜੋ ਇਨਸਾਨ ਯਾਨੀ ਰੱਬ ਦੀ ਸ਼ਬੀਹ ਦੀ ਸਿਹਤ, ਪਾਕੀਜ਼ਗੀ ਤੇ ਹਮਾਂਗੀ ਦੇ ਉਲਟ ਏ, ਉਹਦੇ ਖਿਲਾਫ ਨਿਯਮਾਂ ਅਪਣਾਈਆਂ ਜਾਣ। ਕੁੱਲੀ ਨੂੰ ਆਪਣੀ ਸੋਚ ਦੇ ਬੂਹੇ ਉੱਤੇ ਖਿਲਾਰੀਏ ਅਜਿਹੇ ਨਤੀਜਿਆਂ ਨੂੰ ਕਬੂਲ ਕਰਨ ਤੋਂ ਜਿਨ੍ਹਾਂ ਨੂੰ ਤੁਸੀਂ ਬਦਨੀ ਨਤੀਜੇ ਦੀ ਸੂਰਤ ਵਿੱਚ ਵੇਖਣਾ ਚਾਹੁੰਦੇ ਹੋ। ਤੁਸੀਂ ਹਮਾਂਗੀ ਦੇ ਨਾਲ ਆਪਣੇ ਆਪ ਨੂੰ ਕੰਟਰੋਲ ਕਰੋਗੇ। ਜਦੋਂ ਉਹ ਹਾਲਤ ਮੌਜੂਦ ਹੋਵੇ ਜਿਹਨੂੰ ਤੁਸੀਂ ਬਿਮਾਰੀ ਦੀ ਹੌਸਲਾ ਅਫਜ਼ਾਈ ਆਖਦੇ ਹੋ, ਭਾਵੇਂ ਇਹ ਹਵਾ, ਵਰਜ਼ਸ਼, ਮੌਰੂਸੀਅਤ, ਛੂਤ ਦੀ ਬਿਮਾਰੀ ਜਾਂ ਹਾਦਸਾ ਹੋਵੇ, ਤੇ ਕੁੱਲੀ ਦੇ ਤੌਰ ਤੇ ਆਪਣਾ ਫਰਜ਼ ਨਿਭਾਓ ਤੇ ਅਜਿਹੇ ਗੈਰ ਸਿਹਤ ਅਫਜ਼ਾ ਖਿਆਲਾਂ ਤੇ ਖਦਸ਼ਿਆਂ ਨੂੰ ਖਤਮ ਕਰ ਦਿਓ। ਫਾਨੀ ਸਿਆਣ ਵਿੱਚ ਬੇਜ਼ਾਰ ਕਰਨ ਵਾਲੀਆਂ ਗਲਤੀਆਂ ਨੂੰ ਖਾਰਜ ਕਰ ਦਿਓ ਤੇ ਤੁਹਾਡਾ ਬਦਨ ਉਹਨਾਂ ਨਾਲ ਤਕਲੀਫ ਨਾ ਸਵੇਗਾ। ਪੀੜ ਜਾਂ ਖੁਸ਼ੀ ਦੇ ਮਸਲੇ ਸਿਆਣ ਦੇ ਰਾਹੀਂ ਆਣੇ ਚਾਹੀਦੇ ਨੇ, ਤੇ ਜਿਵੇਂ ਇੱਕ ਚੌਕੀਦਾਰ ਆਪਣੀ ਥਾਂ ਛੱਡ ਦਿੰਦਾ ਏ, ਅਸੀਂ ਅੰਦਰ ਵੜਨ ਵਾਲੇ ਅਕੀਦੇ ਨੂੰ ਮੰਨ ਲੈਂਦੇ ਹਾਂ, ਇਸ ਗੱਲ ਨੂੰ ਭੁੱਲਦਿਆਂ ਹੋਏ ਵੀ ਇਲਾਹੀ ਮਦਦ ਦੇ ਰਾਹੀਂ ਅਸੀਂ ਇਸ ਦਖਲ ਨੂੰ ਰੋਕ ਸਕਦੇ ਹਾਂ। ਸਿਆਣ ਬਦਨੀ ਹਿੱਸਾਂ ਦੀ ਮਾਲਕ ਏ ਤੇ ਬਿਮਾਰੀ, ਪਾਪ ਤੇ ਮੌਤ ਨੂੰ ਫਤਹ ਕਰ ਸਕਦੀ ਏ। ਇਸ ਰੱਬ ਦੇ ਦਿੱਤੇ ਹੋਏ ਇਖਤਿਆਰ ਦੀ ਮਸ਼ਕ ਕਰੋ, ਆਪਣੇ ਬਦਨ ਦੀ ਮਲਕੀਅਤ ਰੱਖੋ ਤੇ ਇਹਦੇ ਅਹਿਸਾਸ ਤੇ ਅਮਲ ਉੱਤੇ ਹੁਕਮਰਾਨੀ ਕਰੋ। ਰੂਹ ਦੀ ਕੂਵਤ ਵਿੱਚ ਜਾਗੋ ਤੇ ਉਹ ਸਭ ਕੁਝ ਜਿਹੜਾ ਚੰਗਿਆਈ ਵਰਗਾ ਨਹੀਂ, ਉਹਨੂੰ ਰੱਦ ਕਰ ਦਿਓ। ਰੱਬ ਨੇ ਇਨਸਾਨ ਨੂੰ ਇਸ ਕਾਬਲ ਬਣਾਇਆ ਏ ਤੇ ਕੋਈ ਵੀ ਸ਼ੈ ਇਸ ਕਾਬਲ ਤੇ ਤਾਕਤ ਨੂੰ ਵਿਗਾੜ ਨਹੀਂ ਸਕਦੀ ਜਿਹੜੀ ਇਲਾਹੀ ਤੌਰ ਤੇ ਇਨਸਾਨ ਨੂੰ ਦਿੱਤੀ ਗਈ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।